ਦਰਸ਼ਕੋ ਤੁਹਾਡਾ ਬ੍ਰੇਕ ਤੋਂ ਬਾਅਦ ਸਵਾਗਤ ਹੈ। ਲੀਡਰ ਸਾਹਿਬ ਸਾਡੀ ਅਗਲੀ ਈਮੇਲ ਆਈ ਹੈ ਕਰਮਜੀਤ ਸਿੰਘ ਜੀ ਦੀ, ਜਿਨ੍ਹਾਂ ਨੇ ਲਿਖਿਆ ਸਾਨੂੰ ਇਟਲੀ ਤੋਂ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਅੰਕਲ ਅਮਰਜੀਤ ਸਿੰਘ ਜੀ ਦਾ ਪ੍ਰੋਗਰਾਮ ਸੱਚੋ ਸੱਚ ਬਹੁਤ ਬਹੁਤ ਵਧੀਆ ਲੱਗਦਾ ਹੈ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਥੈਂਕ ਯੂ ਅਮਰਜੀਤ ਅੰਕਲ ਜੀ। ਮੈਂ ਬਸ ਇੱਕ ਗੱਲ ਇਹ ਕਹਿਣੀ ਚਾਹੁੰਦਾ ਹਾਂ ਕਿ ਸਾਨੂੰ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਆਜ਼ਾਦ ਕਰਵਾਉਣਾ ਚਾਹੀਦਾ ਹੈ। ਮੈਨੂੰ ਪਤਾ ਲੱਗਾ ਹੈ ਕਿ ਥੋੜੇ ਟਾਈਮ ਤੱਕ SGPC ਦੀਆਂ ਇਲੈਕਸ਼ਨਸ ਆ ਰਹੀਆਂ ਹਨ। ਪਤਾ ਨਹੀਂ ਜੋ ਮੈਂ ਸੋਚ ਰਿਹਾ ਹਾਂ ਉਹ ਠੀਕ ਹੈ ਜਾਂ ਨਹੀਂ। ਸਾਨੂੰ ਖਾਲਿਸਤਾਨ ਦੇ ਮੁੱਦੇ ਦੇ ਨਾਲ ਸਾਨੂੰ ਅਕਾਲ ਤਖਤ ਸਾਹਿਬ ਆਜ਼ਾਦ ਕਰਵਾਉਣਾ ਬਹੁਤ ਜ਼ਰੂਰੀ ਹੈ। ਪਲੀਜ਼ ਆਪਾਂ ਸਾਰਿਆਂ ਨੂੰ ਇਸ ਮੁੱਦੇ ਤੇ ਕੁਝ ਕਰਨਾ ਚਾਹੀਦਾ ਹੈ। ਅੱਗੇ ਤੁਸੀਂ ਦੱਸ ਦਿਓ ਆਪਾਂ ਕੀ ਕਰ ਸਕਦੇ ਹਾਂ। ਸੌਰੀ ਜੇ ਕੁਝ ਗਲਤ ਲਿਖ ਦਿੱਤਾ ਹੋਵੇ। ਅਜੇ ਮੇਰੀ ਉਮਰ 23 ਸਾਲ ਦੀ ਹੈ। ਇੰਨੀ ਮੱਤ ਨਹੀਂ ਮੈਨੂੰ ਕਿ ਮੈਂ ਵਧੀਆ ਲਿਖ ਸਕਾਂ, ਤੇ ਨਾ ਹੀ ਮੇਰੇ ਅਜੇ ਤੱਕ ਕੇਸ ਹਨ। ਮੈਨੂੰ ਲੱਗਦਾ ਹੈ ਮੇਰੇ ਤੇ ਵੀ ਗੁਰੂਆਂ ਦੀ ਮਿਹਰ ਹੋ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਜਿੰਦ ਤੇ ਜਾਨ ਖਾਲਿਸਤਾਨ, ਖਾਲਿਸਤਾਨ ਜਿੰਦਾਬਾਦ ਜਿੰਦਾਬਾਦ। ਵੀਰ ਕਰਮਜੀਤ ਸਿੰਘ ਇਟਲੀ ਜੀ ਦਾ ਬਹੁਤ ਬਹੁਤ ਧੰਨਵਾਦ। 23 ਸਾਲ ਦੇ ਗੱਭਰੂ ਨੇ ਜੀ, ਤੇ ਸਾਡੇ ਭਤੀਜੇ ਹੋਏ, ਹੁਣ ਤਾਂ ਅੰਕਲ ਜੋ ਹੋ ਗਏ ਸੀ ਜੀ ਜੀ। ਉਹਨਾਂ ਨੂੰ ਸੱਚੋ ਸੱਚ ਵਧੀਆ ਲੱਗਦਾ ਹੈ, ਸਿੱਖਣ ਨੂੰ ਮਿਲਦਾ ਹੈ। ਸਾਨੂੰ ਇਹ ਗੱਲ ਖੁਸ਼ੀ ਦਿੰਦੀ ਹੈ, ਖਾਸ ਤੌਰ 'ਤੇ ਆਪਣੀ ਯੰਗਰ ਜਨਰੇਸ਼ਨ ਨੂੰ ਇਹ ਕਹਿੰਦਿਆਂ, ਇਹ ਸੁਣਦਿਆਂ ਜਦੋਂ ਮਿਲਦੇ ਨੇ 1 to 1। ਜਿਵੇਂ ਮੈਂ ਕੈਲੀਫੋਰਨੀਆ ਵੀ ਸੀ ਜੀ, ਬਹੁਤ ਸਾਰੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਪ੍ਰੋਗਰਾਮ ਨੂੰ ਦੇਖਦੇ ਨੇ ਉਹ ਆ ਕੇ ਮਿਲਦੇ ਨੇ। ਕਈਆਂ ਦੀ ਤਾਂ ਪਹਿਲੀ ਮੀਟਿੰਗ ਹੁੰਦੀ ਹੈ ਜੀ। ਸੋ ਸਾਡੇ ਲਈ ਇਹ ਖੁਸ਼ੀ ਔਰ ਮਾਣ ਵਾਲੀ ਗੱਲ ਹੈ। ਉਹਨਾਂ ਨੇ ਇਹ ਇੱਕੋ ਹੀ ਨੁਕਤੇ ਦੇ ਉੱਤੇ ਫੋਕਸ ਰੱਖਿਆ ਵੀ ਖਾਲਿਸਤਾਨ ਦੇ ਨਾਲ ਸਾਨੂੰ ਅਕਾਲ ਤਖਤ ਸਾਹਿਬ ਆਜ਼ਾਦ ਕਰਵਾਉਣਾ ਚਾਹੀਦਾ ਜੀ। ਔਰ ਇਹ ਵੀ ਸਮਝਦੇ ਨੇ ਵੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਸੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਆ ਰਹੀਆਂ ਨੇ, ਮਤਲਬ ਹੈ ਕਿ ਉਹਨਾਂ ਨੂੰ ਅਸੀਂ ਜਿੱਤੀਏ ਔਰ ਅਕਾਲ ਤਖਤ ਸਾਹਿਬ ਨੂੰ ਅਸੀਂ ਲਿਬਰੇਟ ਕਰਵਾਈਏ ਜੀ। ਬਾਕੀ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਲਈ ਕੀ ਕਰ ਸਕਦੇ ਹਾਂ। ਦੇਖੋ ਇਹ ਇਸ਼ੂ ਅਸੀਂ ਕਈ ਵਾਰ ਅੱਡ ਲਿਖਤਾਂ 'ਚ ਜਦੋਂ ਇਹ ਸਵਾਲ ਆਉਂਦੇ ਨੇ ਉਹਨੂੰ ਅਸੀਂ ਟੈਕਲ ਕਰਦੇ ਰਹੇ ਜੀ। ਇੱਕ ਸਟੇਜ ਤੇ ਬਹੁਤ ਸਾਰੇ ਸਾਡੇ ਵੀ ਜੁਝਾਰੂ ਜਿਹੜੇ ਕਿ ਬੁਲਟ ਤੋਂ ਬੈਲਟ ਵੱਲ ਆਏ, ਉਹਨਾਂ ਦਾ ਇਹ ਖਿਆਲ ਸੀ ਕਿ ਜੀ ਅਸੀਂ ਸ਼੍ਰੋਮਣੀ ਕਮੇਟੀ ਚੋਣਾਂ ਹੀ ਲੜਾਂਗੇ ਪਹਿਲਾਂ ਜਦੋਂ ਦੂਜੀਆਂ ਨਹੀਂ, ਔਰ ਉਹਦੇ 'ਚ ਅਸੀਂ ਧਾਰਮਿਕ ਤੌਰ 'ਤੇ ਤਬਦੀਲੀ ਕਰਵਾਵਾਂਗੇ। ਲੇਕਿਨ 2 ਚੋਣਾਂ, ਇੱਕ 1996-97 'ਚ, ਉਸ ਤੋਂ ਬਾਅਦ ਇੱਕ ਵਾਰੀ ਜਾਂ 2 ਵਾਰੀ ਫਿਰ ਹੋਈਆਂ ਨੇ, ਉਹਨਾਂ ਨੂੰ ਵੀ ਇਹ ਰੀਅਲਾਈਜ਼ ਹੋ ਗਿਆ ਕਿ ਵੀ ਇਹ ਬੜੀ ਟੇਢੀ ਖੀਰ ਹੈ ਜੀ। ਕਿਉਂਕਿ ਜੇ ਸਾਨੂੰ ਲੱਗਦਾ ਹੈ ਵੀ ਅਸੀਂ ਸ਼੍ਰੋਮਣੀ ਕਮੇਟੀ ਦੇ ਉੱਤੇ ਜਿਹੜਾ ਉਹ ਪੰਥ ਪ੍ਰਸਤ ਵੀਰ ਭੈਣਾਂ ਜੇ ਉਹਦੀ ਸੇਵਾ ਸੰਭਾਲ ਕਰਨ ਤੇ ਸਿੱਖੀ ਦਾ ਸੁਧਾਰ ਹੋਏ, ਉਸ 'ਚੋਂ ਸਾਡਾ ਸਿਆਸੀ ਨਿਸ਼ਾਨਾ ਨਿਕਲੇ, ਤੇ ਸਾਡਾ ਦੁਸ਼ਮਣ ਇੰਨਾ ਕੂੜਾ ਨਹੀਂ ਹੈ ਕਿ ਉਹ ਸਾਡੇ ਹਵਾਲੇ ਸ਼੍ਰੋਮਣੀ ਕਮੇਟੀ ਕਰ ਦੇਗਾ ਜਾਂ ਸਾਨੂੰ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਣ ਦੇਗਾ। ਔਰ ਤੁਸੀਂ ਦੇਖੋ ਕਿ 1979 ਦੇ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਹੋਈਆਂ ਸੀ, ਉਸ ਤੋਂ ਬਾਅਦ 1996 'ਚ ਹੋਈਆਂ। ਹੁਣ ਇਹ ਜਿਹੜਾ 17 ਸਾਲ ਦਾ ਸਮਾਂ ਹੈ ਵਿਚਕਾਰ, ਇਹਦੇ 'ਚ ਪੰਜਾਬ 'ਚ ਤਾਂ ਚੋਣਾਂ ਕਰਵਾਉਂਦੇ ਰਹੇ ਜੀ। ਅਸੈਂਬਲੀ ਚੋਣਾਂ 1985 'ਚ ਵੀ ਹੋਈਆਂ, 1999 'ਚ ਪਾਰਲੀਮੈਂਟ ਦੀਆਂ ਹੋਈਆਂ, 1992 'ਚ ਅਸੈਂਬਲੀ ਦੀਆਂ ਹੋਈਆਂ। ਲੇਕਿਨ ਇਹ 17 ਸਾਲ ਸ਼੍ਰੋਮਣੀ ਕਮੇਟੀ ਚੋਣਾਂ ਇਸ ਲਈ ਨਹੀਂ ਉਹਨਾਂ ਨੇ ਕਰਵਾਈਆਂ ਕਿ ਜੇ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣਗੇ ਤੇ ਉਹ ਦੌਰ ਸੀ ਜਦੋਂ ਕਿ ਸਿੰਘਾਂ ਦਾ ਜ਼ੋਰ ਸੀ ਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਸਿੰਘਾਂ ਦਾ ਕੰਟਰੋਲ ਹੋਏਗਾ। ਔਰ ਇੱਕ ਵਾਰੀ ਇਹਨਾਂ ਦੇ ਹੱਥ ਧਾਰਮਿਕ ਪਲੇਟਫਾਰਮ ਆ ਗਿਆ, 800-900 ਕਰੋੜ ਦਾ ਬਜਟ ਆ ਗਿਆ, ਦਿਸ਼ਾ ਨਿਰਦੇਸ਼ ਦੇਣ ਲਈ ਅਕਾਲ ਤਖਤ ਸਾਹਿਬ ਦੀ ਜਿਹੜੀ ਹੈ ਸੇਵਾ ਸੰਭਾਲ ਆ ਗਈ, ਤੇ ਫਿਰ ਤਾਂ ਸਾਡੀ ਲੜਾਈ ਜਿਹੜੀ ਹੈ ਉਹ ਜਿੱਤਣੀ ਔਖੀ ਹੋ ਜਾਏਗੀ। ਸੋ ਆ ਜਿਹੜੀਆਂ ਪਿਛਲੀਆਂ ਵੀ ਸ਼੍ਰੋਮਣੀ ਕਮੇਟੀ ਚੋਣਾਂ ਹੋਈਆਂ, ਕਿਵੇਂ ਇਹਨਾਂ ਨੇ ਭਈਆ ਵੋਟਰ ਲਿਆ ਕਿ ਹਾਲਾਂਕਿ ਸਿੱਖੀ ਸਰੂਪ ਹੋਣਾ ਇਹ ਨਿਸ਼ਾਨੀ, ਇਹ ਉਹਦੀ ਕੰਡੀਸ਼ਨ ਸੀ ਵੋਟ ਦੀ। ਔਰ ਸਾਰਿਆਂ ਨੇ ਮੀਡੀਆ 'ਚ ਦੇਖਿਆ ਕਿਵੇਂ ਜਾ ਰਹੇ ਨੇ, ਨਾ ਉਹ ਜਿਹੜਾ ਕਮਿਸ਼ਨ ਬਿਠਾਇਆ ਸੀ ਉਹਨੇ ਵੀ ਅੱਖਾਂ ਬੰਦ ਕੀਤੀਆਂ ਸੀ, ਜਿੱਤ ਕੇ ਉਹਨਾਂ ਨੇ ਹਵਾਲੇ। ਜੇ ਇਹਦੇ ਬਾਵਜੂਦ ਭਾਈ ਕੁਲਬੀਰ ਸਿੰਘ ਬੜਾ ਪਿੰਡ ਆਪਣੀ ਸੀਟ ਜਿੱਤ ਗਏ, ਜਿਹੜੇ ਕਿ ਹੁਣ ਅਕਾਲੀ ਦਲ ਪੰਚ ਪ੍ਰਧਾਨੀ ਦੇ ਉਹਨਾਂ ਨੂੰ ਜੇਲ੍ਹ 'ਚ ਬੈਠਿਆਂ ਪ੍ਰਧਾਨ ਬਣਾਇਆ ਹੋਇਆ ਜੀ, ਤੇ ਫਿਰ ਹੁਣ ਲਗਭਗ 2 ਸਾਲ ਹੋ ਜਾਣੇ ਨੇ ਕਿ ਉਹਨਾਂ ਨੂੰ ਝੂਠੇ ਕੇਸ ਪਾ ਕੇ ਜੀ ਇਹਨਾਂ ਦੇ ਵਰਾਂਡੇ 'ਚੋਂ ਹਥਿਆਰ ਬਰਾਮਦ ਹੋਏ, ਜੇਲ੍ਹ ਦੇ ਅੰਦਰ ਸੁੱਟ ਦਿੱਤੇ। ਔਰ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੁੱਛਿਆ ਗਿਆ ਕਿ ਜੀ ਤੁਹਾਡਾ ਮੈਂਬਰ ਹੈ ਸ਼੍ਰੋਮਣੀ ਕਮੇਟੀ, ਇਲੈਕਟਡ ਮੈਂਬਰ ਹੈ, ਉਹ ਕਹਿੰਦੇ ਕੁਝ ਕੀਤਾ ਹੀ ਹੋਣਾ ਜਿਹੜਾ ਉਹਨਾਂ ਨੇ ਫੜਿਆ ਜੀ। ਸੋ ਇਹ ਐਟੀਚਿਊਡ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲ ਇਹ ਠੀਕ ਹੈ। ਮੈਥਮੈਟਿਕਸ ਜਦੋਂ ਸਧਾਰਨ ਕੋਈ ਬੈਠ ਕੇ ਦੇਖਦੇ ਹੋ ਕਿ ਜੀ ਠੀਕ ਹੈ, ਜੇ ਪਹਿਲਾਂ ਸਾਡਾ ਸ਼੍ਰੋਮਣੀ ਕਮੇਟੀ ਲਿਬਰੇਟ ਹੋ ਜਾਏ, ਅਕਾਲ ਤਖਤ ਸਾਡੇ ਕੋਲ ਹੋਏਗਾ, ਅਕਾਲ ਤਖਤ ਤੋਂ ਅਸੀਂ ਪੰਥਕ ਸੇਧ ਵਾਲੀ ਗੱਲ ਕਰਾਂਗੇ, ਕੌਮ 'ਚ ਜਾਗਰੂਕਤਾ ਪੈਦਾ ਕਰਾਂਗੇ, ਜਾਂ ਜਿਵੇਂ ਪਹਿਲੇ ਵੀਰ ਨੇ ਕਿਹਾ ਸੀ ਅਸੀਂ ਡਰੱਗਸ ਦੇ ਖਿਲਾਫ
ਲੜਾਈ ਲੜ ਲਈਏ, ਡਰੱਗਸ ਮੁਕਤ ਪੰਜਾਬ ਹੋ ਜਾਏ, ਫਿਰ ਸਾਰਾ ਠੀਕ ਹੋਏਗਾ, ਫਿਰ ਅਸੀਂ ਖਾਲਿਸਤਾਨ ਦੀ ਮੰਗ ਕਰਾਂਗੇ। ਪਰ ਇਹ ਸਾਰੇ ਤਾਂ ਇਹ ਤਾਂ ਤੁਹਾਨੂੰ ਨੇੜੇ ਤੇੜੇ ਨਹੀਂ ਲੱਗਣ ਦੇਣਾ ਉਹਨਾਂ ਨੇ। ਜਦੋਂ ਅਸੀਂ ਆਲਰੇਡੀ ਖਾਲਿਸਤਾਨ ਦੀ ਮੰਗ ਕੀਤੇ ਬਿਨਾਂ ਵੀ ਪੰਜਾਬ ਦੇ ਵਿੱਚ ਆਹ ਕੁਛ ਹੋ ਰਿਹਾ ਹੈ, ਤਾਂ ਮੰਗ ਕਰਕੇ ਘੱਟੋ ਘੱਟ ਬਾਹਰਲੀ ਦੁਨੀਆ ਨੂੰ ਅਸੀਂ ਦੱਸ ਤਾਂ ਸਕਾਂਗੇ ਵੀ ਸਾਡੇ ਨਾਲ ਕੀ ਹੋ ਰਿਹਾ, ਕਿਉਂਕਿ ਅਸੀਂ ਆਜ਼ਾਦੀ ਪਸੰਦ ਆ, ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੇ। ਜੀ ਜੀ ਹੁਣ ਤਾਂ ਅਸੀਂ 100 ਗੰਢੇ ਵੀ ਖਾ ਰਹੇ ਹਾਂ, 100 ਜੁੱਤੀਆਂ ਵੀ ਖਾ ਰਹੇ ਹਾਂ, ਇਹਨਾਂ ਦੀ ਗੁਲਾਮੀ ਵੀ ਸਹਿ ਰਹੇ ਹਾਂ, ਜਨਰੇਸ਼ਨ ਵੀ ਸਾਡੀ ਡਰੱਗੀ ਹੋ ਰਹੀ ਹੈ। ਅਕਾਲ ਤਖਤ ਹੋਏ, ਸ਼੍ਰੋਮਣੀ ਕਮੇਟੀ ਹੋਏ, ਇਹਨਾਂ ਦੀ ਪਿੱਛ ਲੱਗ ਗਿਆ। ਉਹ ਤਾਂ ਰਾਮਦੇਵ ਦੇ ਯੋਗਾ ਕੈਂਪ ਲਵਾਉਣ ਤੇ ਲੱਗੇ ਹੁੰਦੇ ਨੇ, ਗੁਰਦੁਆਰਿਆਂ ਦਾ ਪਲੇਟਫਾਰਮ ਉਹਨਾਂ ਨੂੰ ਪ੍ਰੋਵਾਈਡ ਕਰਤਾ। ਕਦੇ ਸ਼੍ਰੀ ਰਵੀ ਸ਼ੰਕਰ ਆ ਗਿਆ, ਆਪ ਇਹ ਸਾਰੇ ਤਾਂਤਰਿਕਾਂ ਦੇ ਕੋਲ ਜਾਂਦੇ ਨੇ, ਜੋਤਸ਼ੀਆਂ ਦੇ ਕੋਲ ਜਾਂਦੇ ਨੇ। ਜੇ ਹੁਣ ਅਕਾਲ ਤਖਤ ਜਥੇਦਾਰ ਐਡਰੈਸ ਵੀ ਕਰਦਾ ਤਾਂ ਉਹਨੂੰ ਕਹਿੰਦਾ ਵਰਲਡ ਯੋਗਾ ਗੁਰੂ ਰਾਮਦੇਵ, ਪਿਛਲੇ ਦਿਨਾਂ 'ਚ ਉਹਨੂੰ ਡਿਫੈਂਡ ਕੀਤਾ। ਸੋ ਹੁਣ ਇਹਨਾਂ ਨੂੰ ਵਰਲਡ ਗੁਰੂ ਵੀ ਬਣ ਗਿਆ। ਸੋ ਇਹ ਮੈਂ ਸਮਝਦਾ ਵੀ ਠੀਕ ਹੈ, ਇਸ ਬੱਚੇ ਨੇ ਕਰਮਜੀਤ ਨੂੰ ਲੱਗਦਾ ਹੈ ਕਿ ਵੀ ਸ਼ਾਇਦ ਇੱਕ ਤਰੀਕਾ ਹੋਏ, ਇਵੇਂ ਹੋ ਜਾਏ ਤਾਂ ਬਹੁਤ ਚੰਗੀ ਗੱਲ ਹੈ, ਪਰ ਹੋਣਾ ਨਹੀਂ ਹੈ, ਕਿਉਂਕਿ ਅਲਟੀਮੇਟਲੀ ਇਹ ਸਾਰੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਇਹ ਸਰਕਾਰ ਦੇ ਹੀ ਕੰਟਰੋਲ ਥੱਲੇ ਨੇ ਔਰ ਇਹਨਾਂ ਨੇ ਲਿਬਰੇਟ ਨਹੀਂ ਹੋਣ ਦੇਣੀ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਬੀਬੀ ਨੀਲਮ ਕੌਰ ਜੀ ਦੀ ਹੈ। ਇਹ ਲਿਖਦੇ ਹਨ ਡਾਕਟਰ ਅਮਰਜੀਤ ਅੰਕਲ ਜੀ ਤੇ ਦੀਦੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅੰਕਲ ਜੀ, ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ। ਜਿਵੇਂ ਕਿ ਇੰਡੀਆ ਦੇ ਆਪਣੇ ਗੁਆਂਢੀ ਮੁਲਕਾਂ ਨਾਲ ਰਿਸ਼ਤੇ ਬਹੁਤ ਖਰਾਬ ਹਨ। ਚਾਈਨਾ ਉਹਨਾਂ ਵਿੱਚੋਂ ਇੱਕ ਹੈ। ਪਾਕਿਸਤਾਨ ਇੱਕ ਕਮਜ਼ੋਰ ਦੇਸ਼ ਹੈ, ਪਰ ਚਾਈਨਾ ਕਾਫੀ ਸਟਰੋਂਗ ਹੈ, ਇਸ ਲਈ ਜ਼ਿਆਦਾ ਖਤਰਾ ਚਾਈਨਾ ਤੋਂ ਹੀ ਹੈ। ਮੇਰੇ ਪਾਪਾ ਕਹਿੰਦੇ ਨੇ ਕਿ ਚਾਈਨਾ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਹ ਦੱਸਦੇ ਹਨ ਕਿ ਚਾਈਨਾ ਕੋਲ ਵੈਪਨਸ ਬਹੁਤ ਵਧੀਆ ਹਨ, ਪਰ ਚਾਈਨੀਜ਼ ਆਰਮੀ ਇੰਡੀਅਨ ਆਰਮੀ ਫੇਸ ਟੂ ਫੇਸ ਜ਼ਿਆਦਾ ਦੇਰ ਨਹੀਂ ਲੜ ਸਕਦੀ। ਪਰ ਅਗਰ ਫਿਊਚਰ ਵਿੱਚ ਇੰਡੀਆ ਚਾਈਨਾ ਦੀ ਲੜਾਈ ਹੋ ਜਾਂਦੀ ਹੈ ਤਾਂ ਦੋਨੋਂ ਪਾਸੇ ਬਹੁਤ ਨੁਕਸਾਨ ਹੋਵੇਗਾ, ਚਾਈਨਾ ਦਾ ਵੀ ਅਤੇ ਇੰਡੀਆ ਦਾ ਵੀ, ਕਿਉਂਕਿ ਆਪਾਂ ਲੋਕ ਇੰਡੀਆ ਵਿੱਚ ਰਹਿੰਦੇ ਹਾਂ ਤਾਂ ਇਸ ਦਾ ਇਫੈਕਟ ਸਾਡੇ ਉੱਪਰ ਵੀ ਪਵੇਗਾ ਤੇ ਸਾਡਾ ਪੂਰਾ ਪੰਜਾਬ ਬਾਰਡਰ ਸਟੇਟ ਹੋਣ ਦੇ ਨਾਤੇ ਕਾਫੀ ਨੁਕਸਾਨ ਹੋਵੇਗਾ। ਇਸ ਸਿਚੁਏਸ਼ਨ ਨੂੰ ਆਪਾਂ ਕਿਵੇਂ ਹੈਂਡਲ ਕਰ ਸਕਦੇ ਹਾਂ? ਮੇਰੇ ਪਾਪਾ ਕਹਿੰਦੇ ਹਨ ਕਿ ਸਾਡੀ ਆਰਮੀ ਬਹੁਤ ਪਾਵਰਫੁਲ ਹੈ। 1962 ਵਿੱਚ ਸਾਡੇ ਕੋਲ ਹਥਿਆਰ ਨਹੀਂ ਸਨ ਬਹੁਤ ਲੜਨ ਲਈ, ਪਰ ਹੁਣ ਸਾਡੇ ਕੋਲ ਲੇਟੈਸਟ ਤੋਂ ਲੇਟੈਸਟ ਹਥਿਆਰ ਹਨ ਤੇ ਹੁਣ ਆਪਾਂ ਤਿਆਰ ਹਾਂ। ਉਹ ਇਹ ਵੀ ਕਹਿੰਦੇ ਹਨ ਕਿ ਚਾਈਨਾ ਨਾਲ ਲੜਾਈ ਦੇ ਚਾਂਸ ਬਹੁਤ ਘੱਟ ਹਨ, ਕਿਉਂਕਿ ਅੱਜ ਚਾਈਨਾ ਏਸ਼ੀਆ 'ਚ ਇੱਕ ਪਾਵਰ ਬਣ ਚੁੱਕਾ ਹੈ ਤੇ ਇੰਡੀਆ ਇਸ ਵਕਤ ਇੱਕ ਪਾਵਰ ਦੇ ਤੌਰ ਤੇ ਹੌਲੀ-ਹੌਲੀ ਉੱਭਰ ਰਿਹਾ ਹੈ। ਚਾਈਨਾ ਸਿਰਫ ਇਹ ਚਾਹੁੰਦਾ ਹੈ ਕਿ ਉਹ ਏਸ਼ੀਆ ਦੀ ਸੁਪਰ ਪਾਵਰ ਬਣੇ ਤੇ ਇੰਡੀਆ ਉਸ ਦੇ ਅੰਡਰ ਰਹੇ ਤਾਂ ਕਿ ਉਹ ਹੋਰ ਮਜ਼ਬੂਤ ਹੋ ਸਕੇ। ਡਾਕਟਰ ਅੰਕਲ, ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਕਿ ਇੰਡੀਆ ਚਾਈਨਾ ਰਿਲੇਸ਼ਨਸ਼ਿਪ ਦਾ ਫਿਊਚਰ ਕੀ ਹੋਵੇਗਾ? ਲਿਖਣ ਵਿੱਚ ਗਲਤੀ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਬੱਚੀ ਨੀਲਮ ਕੌਰ ਜੀ, ਤੁਹਾਡੀ ਲਿਖਤ ਲਈ ਧੰਨਵਾਦ। ਤੁਸੀਂ ਹੁਣ ਵੱਡੀ ਉਡਾਨ ਮਾਰਨ ਲੱਗ ਗਏ ਹੋ ਜੀ। ਇੰਟਰਨੈਸ਼ਨਲ ਸਵਾਲ ਹੈ ਉਹਨਾਂ ਦਾ ਕਿ ਭਾਰਤ ਚਾਈਨਾ ਰਿਲੇਸ਼ਨਸ਼ਿਪ, ਉਹਨਾਂ ਦੋਨਾਂ ਦੇ ਟਕਰਾਅ ਦੀ ਸੂਰਤ, ਔਰ ਉਹਨਾਂ ਨੇ ਕਿਉਂਕਿ ਆਪਣੇ ਪਾਪਾ ਨੂੰ ਕੋਟ ਕੀਤਾ ਹੈ, ਪਾਪਾ ਉਹਨਾਂ ਦੇ ਫੌਜ 'ਚ ਨੇ ਜਿਵੇਂ ਉਹਨਾਂ ਲਿਖਿਆ ਸੀ ਜੀ। ਸੋ ਫੌਜੀ ਨੂੰ ਤਾਂ ਲੱਗਦਾ ਹੀ ਹੁੰਦਾ ਵੀ ਸਾਡੀ ਬਹੁਤ ਤਾਕਤ ਹੈ, ਸਾਡੇ ਬਹੁਤ ਸਾਹਿਬ ਨੇ ਕਿਹਾ ਟੈਂਕ ਸਾਡੇ ਕੋਲ ਬਹੁਤ ਵੱਡਾ ਆਇਆ, ਅਸੀਂ ਸਿੱਧਾ ਮਾਸਕੋ ਤੋਂ ਖਰੀਦਿਆ ਜੀ। ਤੇ ਜ਼ਾਹਰ ਹੈ ਉਹਨਾਂ ਨੂੰ ਫਿਰ ਜਦੋਂ ਕੋਈ ਇਹ ਯਾਦ ਕਰਾਉਂਦਾ ਹੋਣਾ ਕਿ 62 'ਚ ਜੁੱਤੀਆਂ ਖਾਧੀਆਂ ਸੀ ਤੁਸੀਂ, ਉਹ ਨਹੀਂ ਉਦੋਂ ਸਾਡੇ ਕੋਲ ਹਥਿਆਰ ਨਹੀਂ ਸੀ ਚੰਗੇ, ਸਾਡੇ ਸਾਹਮਣੇ ਨਹੀਂ ਖਲੋ ਸਕਦੇ ਚੀਨੇ, ਉਹ ਇੰਨੇ ਨਹੀਂ ਤੇ 6 ਫੁੱਟੇ ਅਸੀਂ ਤਾਂ ਉਹਨੂੰ ਉਹੀ ਕੱਚ 'ਚ ਦੇ ਕੇ ਮਾਰ ਦਿਆਂਗੇ ਜਿਵੇਂ ਫੌਜੀ ਕਰ ਦਿੰਦੇ ਨੇ। ਕਹਿੰਦਾ ਫਿਰ ਦੌੜ ਕਿਉਂ ਆਏ ਸੀ? ਕੀ ਕਰਦਾ ਜੀ, ਬਰਫ਼ ਬੜੀ ਸੀ ਉੱਥੇ, ਬਹੁਤ ਠੰਡ ਸੀ, ਪੈਰ ਹੀ ਸੁੰਨ ਹੋ ਗਏ, ਕਹਿੰਦੇ ਅਸੀਂ ਤਾਂ ਕੱਚ 'ਚ ਦੇਣ ਲੱਗੇ ਸੀ, ਸਭ ਕੁਝ ਸੁੰਨ ਹੋ ਗਿਆ ਜੀ। ਸੋ ਬਾਕੀ ਇੱਕ ਇਹ ਬੜਾ ਕ੍ਰਿਟੀਕਲ ਇਹ ਸਾਰੇ ਦਾ ਐਨਾਲਿਸਿਸ ਹੋਣਾ ਚਾਹੀਦਾ, ਸਮੇਂ ਦੇ ਵੀ ਸਾਡੇ ਕੋਲ ਸੀਮਾ ਹੈ ਜੀ। ਕੁੱਲ ਮਿਲਾ ਕੇ ਜਿਹੜਾ ਕਨਕਲੂਡ ਕੀਤਾ ਉਹਨਾਂ ਨੇ ਕਿ ਜੀ ਉਹਨਾਂ ਦੇ ਪਾਪਾ ਕਹਿੰਦੇ ਨੇ ਵੀ ਚਾਈਨਾ ਜਿਹੜੀ ਹੈ ਉਹ ਏਸ਼ੀਆ ਦੀ ਸੁਪਰ ਪਾਵਰ ਬਣਨਾ ਚਾਹੁੰਦਾ ਹੈ ਔਰ ਇੰਡੀਆ ਜਿਹੜੀ ਹੈ ਉਹ ਵੀ ਇਨ ਕੰਪੀਟੀਸ਼ਨ ਹੈ। ਚਾਈਨਾ ਆਲਰੇਡੀ ਵਰਲਡ ਦੀ ਸੁਪਰ ਪਾਵਰ ਹੈ ਜੀ। ਏਸ਼ੀਆ 'ਚ ਤਾਂ ਉਹ ਇੰਡੀਆ ਦਾ ਕੰਪੀਟੀਸ਼ਨ ਹੋਏਗਾ ਵੀ ਉਹਨੇ ਵਿਤਨਾਮ ਨਾਲ ਕਰਨਾ ਹੈ ਕਿ ਪਾਕਿਸਤਾਨ ਨਾਲ ਕਰਨਾ ਹੈ ਕਿ ਭੂਟਾਨ ਨਾਲ ਕਰਨਾ ਹੈ। ਸੋ ਚਾਈਨਾ ਦੀ ਆਲਰੇਡੀ ਜਿਹੜੀ ਲਾਈਨ ਸਟੇਟਸ ਵਾਈਜ਼ ਉਹ ਅਮਰੀਕਾ ਤੋਂ ਬਾਅਦ ਇਸ ਵੇਲੇ ਮੋਸਟ ਪਾਵਰਫੁਲ ਕੰਟਰੀ ਹੈ ਔਰ ਇਹ ਗੱਲ ਅਮਰੀਕਾ ਨੂੰ ਵੀ ਪਤਾ ਹੈ, ਵੈਸਟਰਨ ਵਰਲਡ ਨੂੰ ਵੀ ਪਤਾ। ਔਰ ਚਾਈਨਾ ਆਪਣੀਆਂ ਟਰਮਸ ਦੇ ਉੱਤੇ ਭਾਵੇਂ ਉਹ ਵਪਾਰਕ ਹੋਏ, ਫੌਜੀ ਮਸਲੇ ਹੋਣ, ਚਾਈਨਾ ਸਾਊਥ ਚਾਈਨਾ ਸੀ ਦੇ ਵਿੱਚ ਕਿੰਨੇ ਦੇਸ਼ ਅਮਰੀਕਾ ਨੇ ਖੜੇ ਕੀਤੇ ਨੇ ਚੀਨ ਦੇ ਬਰਾਬਰ, ਵਿਤਨਾਮ ਖੜਾ ਕੀਤਾ ਹੈ, ਫਿਲੀਪੀਨਸ ਕੀਤਾ ਹੈ, ਸਾਊਥ ਕੋਰੀਆ ਕੀਤਾ ਹੈ, ਉਹ ਸਾਰੇ ਹੀ ਉਸ ਰੇਂਜ ਦੇ ਦੇਸ਼ ਦੇ ਖਿਲਾਫ ਨੇ। ਚਾਈਨਾ ਇਕੱਲਾ ਹੀ ਜਿਹੜਾ ਉਹਨਾਂ ਨੂੰ ਅੱਖਾਂ ਦਿਖਾ ਰਿਹਾ ਔਰ ਉਹ ਆਪਣੀ ਜਿਹੜਾ ਉਹਦਾ ਰਾਈਟ ਹੈ ਸਾਊਥ ਚਾਈਨਾ ਸੀ ਤਾਂ ਉਹਨੂੰ ਗਾਰਡ ਕਰ ਰਹੇ।
ਸੋ ਭਾਰਤ ਬਾਰੇ ਚਾਈਨਾ ਦਾ ਜੇ ਮੁਕਾਬਲਾ, ਉਹਦੇ ਲਈ ਤਾਂ ਮੈਂ ਫਰੇਜ਼ ਇਹੀ ਇਸਤੇਮਾਲ ਕਰਦਾ ਹੁੰਦਾ ਕਿ ਕਿਆ ਪਿੱਦੀ ਕਾ ਸ਼ੋਰਬਾ, ਜੀ, ਕਿ ਵੀ ਇਹਨਾਂ ਦਾ ਚੀਨ ਦੇ ਨਾਲ ਕੀ ਮੁਕਾਬਲਾ। ਉਹਦੇ ਲਈ ਤਾਂ ਚਾਈਨਾ ਨੇ ਉਹਨਾਂ ਕੁ ਪਾਕਿਸਤਾਨ ਦੇ ਸਿਰ ਤੇ ਹੀ ਹੱਥ ਰੱਖਿਆ ਹੋਇਆ ਹੈ, ਉਹ ਪਾਕਿਸਤਾਨ ਹੀ ਟੇਕ ਕੇਅਰ ਕਰ ਲੈਂਦਾ ਇੰਡੀਆ ਦੀ। ਚਾਈਨਾ ਨੂੰ ਆਪ ਇਨਵੋਲਵ ਹੋਣ ਦੀ ਜਾਂ ਹਥਿਆਰਾਂ ਦੀ ਜਾਂ ਦੂਜੀ ਲੋੜ ਨਹੀਂ। ਚਾਈਨਾ ਵੈਸੇ ਵੀ ਹਿਮਾਲਿਆ ਦੇ ਉੱਤੇ ਬੈਠਾ, ਜਿਹੜਾ ਰੂਫ ਆਫ ਦਾ ਵਰਲਡ ਹੈ। ਸਾਰਾ ਹਿੰਦੁਸਤਾਨ ਇਨਕਲੂਡਿੰਗ ਇਹਨਾਂ ਦੀ ਦਿੱਲੀ, ਲਖਨਊ, ਸਾਰੇ ਸ਼ਹਿਰ ਉਹ 150-200 ਮੀਲ ਦੀ ਰੇਂਜ 'ਚ ਆਉਂਦੇ ਨੇ ਐਜ਼ ਦਾ ਕ੍ਰੋ ਫਲਾਈਜ਼। ਜੀ, ਉਹ ਤਾਂ 8-10 ਮਿਸਾਈਲਾਂ ਹੀ ਛੱਡ ਦੇਣ ਤੇ ਇੱਕ ਦੂਜੇ 'ਚ ਵੱਜ ਕੇ ਜਿਹੜੇ ਆਪੇ ਹੀ ਮੁੱਕ ਜਾਣਗੇ। ਤੇ ਇਹਨਾਂ ਕੋਲ ਉਹ ਰੇਂਜ ਹੀ ਨਹੀਂ ਹੈ। ਬੀਜਿੰਗ 3000 ਮੀਲ ਜਾ ਕੇ ਇਹਨਾਂ ਦੀ ਕੁਮਾਰ ਕਰਨ ਵਾਲੇ ਅੱਧੇ ਤਾਂ ਇਹਨਾਂ ਦੇ ਉਹੀ ਜਾਲੀ ਜਿਹੇ ਹਥਿਆਰ ਨੇ ਜਿਹੜੇ ਕਮਿਸ਼ਨ ਖਾ ਕੇ ਲਿਆਉਂਦੇ ਉਹਨੇ। ਚਾਈਨਾ ਕਮਿਸ਼ਨ ਖਾ ਕੇ ਹਥਿਆਰ ਨਹੀਂ ਖਰੀਦਦਾ, ਕਿ ਦਲਾਲੀ ਖਾਧੀ ਹੈ ਤੇ ਸਵਿਸ ਬੈਂਕਾਂ 'ਚ ਮਨੀ ਰੱਖੀ ਹੋਈ ਹੈ। ਸੋ ਹੁਣ ਇਹ ਨਹੀਂ, ਇਹਦੇ ਪਾਪਾ ਨੂੰ ਤਾਂ ਲੱਗਦਾ ਵੀ ਬਹੁਤ ਹਥਿਆਰ ਆ ਗਏ। ਜਿਹੜੇ ਨੇ ਉਹ ਵੀ ਜਿਹੜੇ ਨੇ ਉਹ ਉਵੇਂ ਹੀ ਚੱਲਣੇ ਨੇ ਜਿਵੇਂ ਅੱਧੀਆਂ ਕੁ ਫੁੱਲ ਝੜੀਆਂ ਨਹੀਂ ਚੱਲਦੀਆਂ। ਉੱਥੇ ਲੈ ਕੇ ਆਉਂਦਾ ਵੀ ਦੀਵਾਲੀ ਨੂੰ ਜੀ ਉਹਦੀਆਂ ਕੋਈ ਸਲਾਬੀਆਂ ਕੋਈ ਦੂਜੀਆਂ ਅੰਦਰੋਂ ਰੱਖੀਆਂ ਹੁੰਦੀਆਂ, ਮੁੜ ਕੇ ਭੂੰਡ ਜਿਹੜਾ ਹੈ ਉਹ ਆਪਣੇ ਘਰ 'ਚ ਵੜਿਆ ਹੁੰਦਾ। ਸੋ ਇਹੋ ਜਿਹੇ ਇਹਨਾਂ ਦੇ ਹਥਿਆਰ ਨੇ। ਚਾਈਨਾ ਜਿਹੜਾ ਆਲਰੇਡੀ ਸੁਪਰ ਪਾਵਰ ਹੈ, ਇਹਦੇ ਨਾਲ ਉਹਨਾਂ ਦਾ ਕੋਈ ਮੁਕਾਬਲਾ ਨਹੀਂ। ਸਿਰਫ ਚਾਈਨਾ ਦੀ ਬਿਊਟੀ ਕੀ ਹੈ ਕਿ ਚਾਈਨਾ ਬਿਨਾਂ ਮਤਲਬ ਜਾਂ ਬੇਮਤਲਬ ਕਿਸੇ ਦੇ ਮਾਮਲੇ 'ਚ ਇੰਟਰਫੀਅਰ ਨਹੀਂ ਕਰਦਾ। ਨਹੀਂ ਤਾਂ ਜਿਸ ਕਿਸਮ ਦੀ ਹਿੰਦੁਸਤਾਨ ਦੀ ਸਥਿਤੀ ਨਾਰਥ ਈਸਟ ਦੇ ਵਿੱਚ ਹੈ, ਉੱਤਰ ਪੂਰਬ 'ਚ ਹੈ, ਜਿਵੇਂ 10 ਸਟੇਟਾਂ 'ਚ ਨਕਸਲਾਈਟਾਂ ਨੇ ਇਹਨਾਂ ਨੂੰ ਭੜਥੂ ਪਾਇਆ ਹੋਇਆ ਹੈ, 1/3 ਇੰਡੀਆ ਉਹਨਾਂ ਦੇ ਕਬਜ਼ੇ 'ਚ ਹੈ। ਜੇ ਚਾਈਨਾ ਮਾੜਾ ਮੋਟਾ ਸਿਰ ਤੇ ਹੱਥ ਰੱਖਦੇ, ਨਕਸਲੀਆਂ ਦੇ ਰੱਖਦੇ, ਉੱਤਰ ਪੂਰਬ ਦੇ ਰੱਖਦੇ, ਸਿੱਖਾਂ ਦੇ ਸਿਰ ਤੇ ਹੱਥ ਰੱਖਦੇ, ਤੇ ਫਿਰ ਉਹਨਾਂ ਨੂੰ ਲੋੜ ਹੀ ਨਹੀਂ ਹੈ ਚਾਈਨਾ ਨੂੰ ਹਮਲਾ ਕਰਨ ਦੀ। ਕੀ ਲੋੜ ਹੈ ਜਾਂ ਆਪਣੇ ਕਰਨ ਦੀ। ਸੋ ਕੁੱਲ ਮਿਲਾ ਕੇ ਚਲੋ, ਤੁਹਾਡੇ ਪਾਪਾ ਫੌਜੀ ਨੇ, ਉਹਨਾਂ ਨੇ ਫੌਜ ਤੋਂ ਪੈਨਸ਼ਨ ਵੀ ਲੈਣੀ ਹੈ, ਉਹ ਤਾਂ ਤਿਰੰਗੇ ਦੇ ਹੀ ਗੁਣ ਗਾਣਗੇ, ਸਲੂਟ ਵੀ ਮਾਰਨਗੇ ਤਿਰੰਗੇ ਨੂੰ। ਪਰ ਬੇਟਾ ਤੁਸੀਂ ਜ਼ਰਾ ਸਿਆਣਪ ਤੋਂ ਕੰਮ ਲਓ। ਆਪਣੇ ਪਾਪਾ ਨੂੰ ਕਹਿਣਾ ਐਵੇਂ ਗਿੱਜੇ ਕਿਤੇ ਚੀਨ ਦੇ ਗਲ ਨਾ ਪੈ ਜਾਣਾ, ਤੇ ਫਿਰ ਜੋ ਜੀਆਂ 62 ਜੁੱਤੀਆਂ ਪਈਆਂ ਐਤਕੀ ਉਹ ਤੋਂ ਵਸਟ ਮਾਰ ਪੈਣੀ ਹੈ ਜੀ। ਸੋ ਇਹਨਾਂ ਦਾ ਬੱਚੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਤਰ੍ਹਾਂ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।